ਬਿਸਮਿल्लाह-रहमान-रहीम ਤੇ अस्सलाम वालेकुम। 10 ਅਗਸਤ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਫੀਲਡ ਮਾਰਸ਼ਲ ਜਨਰਲ ਰਿਟਾਇਰਡ ਆਸਿਮ ਮੁਨੀਰ ਤਮਗਾ ਇਮਤਿਆਜ਼ ਮਿਲਟਰੀ ਔਰ ਉਹਨਾਂ ਦਾ ਫਾਰਮ 47 ਡਿਫੈਕਟੋ ਮਿਲਟਰੀ ਰਾਜ ਡੇ 254। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਾਰੋਬਾਰੀ ਬੰਦਾ ਬੜਾ ਸਿਆਣਾ ਹੁੰਦਾ ਹੈ, ਮਤਲਬ ਉਹ ਹਾਲਾਤ ਨੂੰ ਵੀ ਭਾਂਪਦਾ ਹੈ। ਉਹਦੇ 'ਚ ਰੱਬ ਨੇ ਜਿਹੜੀ ਐਂਟਰਪ੍ਰੈਨਿਓਰੀਅਲ ਸਕਿੱਲਸ ਦਿੱਤੀਆਂ ਹੁੰਦੀਆਂ ਨੇ, ਮਤਲਬ ਕਿ ਉਹ ਮਿਹਨਤ ਆਪਣੀ ਦੇ ਨਾਲ ਜਿੱਥੇ ਲੋਕਾਂ ਨੂੰ ਕੋਈ ਅਪਰਚੁਨਿਟੀ ਨਹੀਂ ਨਜ਼ਰ ਆਉਂਦੀ ਉੱਥੇ ਵੀ ਅਪਰਚੁਨਿਟੀ ਪੈਦਾ ਕਰਦਾ ਹੈ, ਆਪਣੇ ਵਾਸਤੇ ਵੀ ਰੋਜ਼ੀ ਰੋਟੀ ਦਾ ਇੰਤਜ਼ਾਮ ਕਰਦਾ ਹੈ ਤੇ ਜ਼ਾਹਿਰ ਹੈ ਦੂਜੇ ਲੋਕਾਂ ਵਾਸਤੇ ਵੀ ਰਿਜ਼ਕ ਦਾ, ਜਾਂ ਕਹਿ ਲਓ ਕਿ ਉਹਨਾਂ ਦਾ ਰਿਜ਼ਕ ਦਾ ਬਹਾਨਾ ਬਣਦਾ ਹੈ। ਰਿਜ਼ਕ ਤੇ ਰੱਬ ਹੀ ਦਿੰਦਾ ਹੈ, ਲੇਕਿਨ ਉਹਨਾਂ ਵਾਸਤੇ ਵੀ ਨੌਕਰੀ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਬਹਾਨਾ ਬਣਦਾ ਹੈ। ਪਾਕਿਸਤਾਨ ਦੇ ਜਿਹੜੇ 4, 5, 10 ਵੱਡੇ ਬਿਜ਼ਨਸਮੈਨ ਨੇ, ਉਹਨਾਂ ਦੇ ਵਿੱਚੋਂ ਇੱਕ ਅਕੀਲ ਕਰੀਮ ਡੇਡੀ ਸਾਹਿਬ ਨੇ। ਚੰਗੀ ਸ਼ੋਹਰਤ ਹੈ ਉਹਨਾਂ ਦੀ ਕਰਾਚੀ ਦੇ ਵਿੱਚ। ਇਹ ਸ਼ੋਹਰਤ ਹੈ ਵੀ ਸਿਆਣੇ ਬੰਦੇ ਨੇ, ਕਾਰੋਬਾਰ ਨੂੰ ਚੰਗੀ ਤਰ੍ਹਾਂ ਸਮਝਦੇ ਨੇ। ਅੱਛਾ, ਇਹ ਅਲੱਗ ਗੱਲ ਹੈ ਵੀ ਸਾਡੇ ਪਾਕਿਸਤਾਨ 'ਚ ਸਿਆਣੇ ਬੰਦੇ ਦੇ ਦੁਸ਼ਮਣ ਬਹੁਤੇ ਹੁੰਦੇ ਨੇ ਤੇ ਉਹਦੇ ਮਗਰ ਬੰਦੇ ਬਹੁਤੇ ਚੜ੍ਹਦੇ ਨੇ, ਪਰ ਹਜੇ ਤੱਕ ਡੇਡੀ ਸਾਹਿਬ ਬਚੇ ਨੇ, ਰੱਬ ਖੈਰ ਕਰੇ। ਉਹਨਾਂ ਕੋਲੋਂ ਇੱਕ ਬੰਦੇ ਨੇ ਇੰਟਰਵਿਊ ਲਿਆ ਤੇ ਪੁੱਛਿਆ ਗਿਆ ਜਿਹੜੇ ਦਫਾਈ ਮੌਦੇ ਹੋਏ ਨੇ ਇਹਨਾਂ ਨਾਲ ਹੁਣ ਕੀ ਹੋਣਾ ਹੈ। ਹੁਣ ਕਾਰੋਬਾਰੀ ਬੰਦੇ ਨੇ ਤਾਂ ਚੰਗਾ ਚੰਗਾ ਹੀ ਬੋਲਣਾ, ਸ਼ੁਭ ਸ਼ੁਭ ਬੋਲਣਾ। ਅਗਰ ਉਹਨਾਂ ਨੇ ਸੱਚ ਬੋਲ ਦਿੱਤਾ ਜਾਂ ਕੋਈ ਪੂਰੀ ਗੱਲ ਬੋਲਤੀ ਤਾਂ ਉਹਨਾਂ ਨਾਲ ਉਹੀ ਕੰਮ ਹੋਣਾ ਹੈ ਜੋ ਮਲਕ ਰਿਆਜ਼ ਨਾਲ ਕਰਨ ਡਏ ਨੇ। ਮਤਲਬ ਕਿ ਮਲਕ ਰਿਆਜ਼ ਸਾਹਿਬ ਨੂੰ ਹੁਣ ਹੋਰ ਫਾਂਡਾ ਫੇਰ ਰਹੇ ਨੇ ਵੀ ਉਹਨਾਂ ਦੇ ਕੋਲ ਜਿਹੜੇ ਕੋਈ ਰਹਿ ਗਏ ਨੇ ਪੈਸੇ ਉਹ ਵੀ ਉਹਨਾਂ ਦੇ ਕੋਲੋਂ ਘੁੱਟ ਲਈਏ। ਉਹਨਾਂ ਦਾ ਮਾਲ ਪਾਣੀ ਜਿਹੜਾ ਅੱਗੇ ਚੱਲ ਕੇ ਤੁਹਾਨੂੰ ਵਿਖਾਉਣੇ ਵੀ ਉੱਥੇ ਜਿਹੜੇ ਬੈਰੀਆ ਟਾਊਨ ਡਿਫਰੈਂਟ ਫੇਜ਼ਸ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨਾਲ ਹੁਣ ਕੀ ਸਲੂਕ ਕਰ ਰਹੇ ਨੇ। ਲੇਕਿਨ ਅਕੀਲ ਕਰੀਮ ਡੇਡੀ ਸਾਹਿਬ ਕੋਲੋਂ ਪੁੱਛਿਆ ਕਿ ਜਨਾਬ ਤੁਹਾਨੂੰ ਹਕੂਮਤ ਕੋਲੋਂ ਕੋਈ ਮਦਦ ਚਾਹੀਦੀ ਹੋਵੇ, ਕੋਈ ਪੈਕੇਜ ਚਾਹੀਦਾ ਹੋਵੇ ਕਿ ਤਰੱਕੀ ਕਰ ਸਕੋ। ਇਸ ਵੇਲੇ ਤੁਹਾਨੂੰ ਪਤਾ ਕਿਸਾਨ ਵੀ ਹੱਥ ਜੋੜੀ ਖਲੋਤਾ ਹੈ ਜੋ ਕਣਕ ਨਾਲ ਉਹਦੇ ਵਿੱਚ ਕਰ ਦਿੱਤਾ ਗਿਆ। ਨੌਕਰੀ ਪੇਸ਼ਾ ਤੇ ਪਹਿਲਾਂ ਹੀ ਹੱਥ ਜੋੜੀ ਖਲੋਤਾ ਹੈ। ਇਸੇ ਤਰੀਕੇ ਨਾਲ ਤੁਸੀਂ ਵੇਖਿਆ ਮਾੜਾ ਬੰਦਾ ਜਿਹਦੇ ਕੋਲ ਬਿਜਲੀ ਦੇ ਬਿੱਲ ਨਹੀਂ ਦਿੱਤੇ ਜਾਂਦੇ ਉਹ ਵੀ ਹੱਥ ਜੋੜੀ ਖਲੋਤਾ ਹੈ। ਲੇਕਿਨ ਫੀਲਡ ਮਾਰਸ਼ਲ ਸਾਹਿਬ ਦਾ ਜਿਹੜਾ ਇਸ ਵੇਲੇ ਰਿਜ਼ਲਟ ਕਾਰਡ ਹੈ ਉਹ ਐਡਾ ਕਿ ਜ਼ਬਰਦਸਤ ਹੈ ਵੀ ਕਾਰੋਬਾਰੀ ਬੰਦਾ ਵੀ ਦੋਵੇਂ ਹੱਥ ਜੋੜੀ ਖਲੋਤਾ ਵੀ ਸਰਕਾਰ ਸਾਨੂੰ ਬਖਸ਼ ਦਿਓ। ਡੇਡੀ ਸਾਹਿਬ ਕੋਲੋਂ ਜਦੋਂ ਪੁੱਛਿਆ ਕਿ ਤੁਹਾਨੂੰ ਕੋਈ ਪੈਕੇਜ ਵੈਕੇਜ ਚਾਹੀਦਾ ਹੈ, ਕੋਈ ਸਪੋਰਟ ਹਕੂਮਤ ਦੀ ਤਾਂ ਕਿ ਤੁਹਾਡਾ ਕਾਰੋਬਾਰ ਚੰਗਾ ਚੱਲੇ। ਹੁਣ ਕਾਰੋਬਾਰੀ ਬੰਦਾ ਵੀ ਕਦੀ ਕਹਿੰਦਾ ਵੀ ਸਪੋਰਟ ਨਹੀਂ ਚਾਹੀਦੀ, ਕਾਰੋਬਾਰੀ ਬੰਦਾ ਤਾਂ ਜ਼ਾਹਿਰ ਆਉਂਦਾ ਵੀ ਸਪੋਰਟ ਦਿਓ ਤਾਂ ਕਿ ਕਾਰੋਬਾਰ ਨੂੰ ਹੋਰ ਵਧਾਈਏ। ਲੇਕਿਨ ਜਿਸ ਵੇਲੇ ਡੇਡੀ ਸਾਹਿਬ ਕੋਲੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਜਿਹੜਾ ਜਵਾਬ ਦਿੱਤਾ ਉਹਦੇ ਨਾਲ ਹਾਸੇ ਵੀ ਨਿਕਲ ਗਏ ਲੋਕਾਂ ਦੇ, ਕਲਕਾਰੀਆਂ ਵੱਜੀਆਂ ਇੱਕ ਵਾਰੀ ਤੇ ਐਕਸਪੋਜ਼ ਵੀ ਪੂਰਾ ਸਿਸਟਮ ਹੋ ਗਿਆ ਜਿਹੜੀ ਉਹਨਾਂ ਗੱਲ ਕੀਤੀ। ਤੇ ਮੈਂ ਕਹਿੰਦਾ ਵੀ ਬਹਿ ਜਾ ਕਰਾਤੀ ਇੱਕ ਵਾਰੀ ਉਹਨਾਂ ਨੇ। ਗੱਲ ਨਿੱਕੀ ਜੀ ਕੀਤੀ ਲੇਕਿਨ ਮੈਂ ਆਨਾ ਵੀ ਪੂਰੇ ਦਾ ਪੂਰਾ ਉਹਨਾਂ ਨੇ, ਉਹ ਆਂਦੇ ਨਾ ਕਿ ਸਮੁੰਦਰ ਨੂੰ ਕੂਜ਼ੇ 'ਚ ਬੰਦ ਕਰ ਦੇਣਾ। ਮੈਂ ਆਖਾਂਗਾ ਵੀ ਲੋਟੇ ਦੇ ਵਿੱਚ ਉਹਨਾਂ ਨੇ ਊਂਠ ਪਾ ਕੇ ਬੰਦ ਕਰ ਦਿੱਤਾ। ਮਤਲਬ ਇਹੋ ਜੀ ਗੱਲ ਕੀਤੀ ਕਿ ਏਡੇ ਚੰਗੇ ਤਰੀਕੇ ਨਾਲ ਇਹਨਾਂ ਦੀ ਲੁੰਗੀ ਕੋਈ ਚੁੱਕ ਨਹੀਂ ਸਕਦਾ ਜਿਹੜੀ ਇੱਕ ਜੁਮਲੇ 'ਚ ਉਹਨਾਂ ਨੇ ਚੁੱਕ ਦਿੱਤੀ। ਉਹਨਾਂ ਕਿਹਾ ਜੀ ਸਾਨੂੰ ਪੈਕੇਜ ਕੋਈ ਨਾ ਦਿਓ, ਬਸ ਤੁਹਾਡੀ ਮਿਹਰਬਾਨੀ ਮਜ਼ੀਦ ਬੰਬੂ ਮਤ ਦੇਣਾ। ਪੰਜਾਬੀ 'ਚ ਬੰਬੂ ਮਤਲਬ ਬਾਂਸ ਨੂੰ ਵੀ ਬੈਂਬੂ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ। ਅਤੇ ਉਹ ਬੰਬੂ ਕਾਟ ਯਾਦ ਹੋਏਗਾ ਤੁਹਾਨੂੰ, ਬੰਬੂ ਸਾਡੇ ਤਿੱਖੀ ਸ਼ੈ ਜਿਹੜੀ ਹੋਵੇ ਉਹਨੂੰ ਬੰਬੂ ਆਖ ਦਿੰਦੇ ਨੇ। ਹੁਣ ਮੈਨੂੰ ਨਹੀਂ ਪਤਾ ਡੇਡੀ ਸਾਹਿਬ ਨੇ ਇਹ ਅੰਗਰੇਜ਼ੀ ਵਾਲਾ ਬੈਂਬੂ ਆਖਿਆ ਸੀ ਜਿਹੜਾ ਬਾਂਸ ਹੁੰਦਾ। ਗੱਲ ਤਾਂ ਇੱਕ ਹੀ ਹੈ ਨਾ, ਨੁਕਸਾਨ ਤਾਂ ਉਹਦਾ ਇੱਕ ਹੀ ਹੋਣਾ ਹੈ ਦੋਵੇਂ ਪਾਸਿਓਂ। ਮੇਰਾ ਮਤਲਬ ਹੈ ਕਿ ਉਹ ਪੰਜਾਬੀ ਵਾਲਾ ਬੈਂਬੂ ਹੈ ਜਾਂ ਅੰਗਰੇਜ਼ੀ ਵਾਲਾ ਬੈਂਬੂ ਹੈ, ਉਹਦੇ ਨੁਕਸਾਨਾਤ ਤਾਂ ਇੱਕ ਹੀ ਨੇ, ਤਕਲੀਫ ਉਹਦੀ ਇੱਕ ਹੀ ਹੋਣੀ ਹੈ। ਇਸ ਲਈ ਇਹ ਨਹੀਂ ਮੈਨੂੰ ਪਤਾ ਕਿ ਡੇਡੀ ਸਾਹਿਬ ਨੇ ਅੰਗਰੇਜ਼ੀ ਵਾਲਾ ਕਿਹਾ ਜਾਂ ਪੰਜਾਬੀ ਵਾਲਾ ਕਿਹਾ। ਬਹਰਹਾਲ ਮਾਮਲੇ ਦੋਵੇਂ ਹੀ ਮੁਸ਼ਕਿਲ ਨੇ। ਉਹਨਾਂ ਨੇ ਕਿਹਾ ਵੀ ਭਾਈ ਜੀ ਨਹੀਂ ਸਾਨੂੰ ਕੋਈ ਪੈਕੇਜ ਨਾ ਦਿਓ, ਮਿਹਰਬਾਨੀ ਕਰਕੇ ਬੰਬੂ ਮਤ ਹੋਰ ਦਿਓ। ਤੇ ਇਹ ਉਹਨਾਂ ਨੇ ਕੀ ਕਿਹਾ ਪਹਿਲਾਂ ਸੁਣ ਲਓ। तो ये पाकिस्तान के लिए विन विन है और ये दिख रहा है और पाकिस्तानियों को एहसास भी हो गया है। तो आने वाले दिनों में आप इस मुल्क में बड़ी इन्वेस्टमेंट देख सकते हैं। कोई खुशखबरी स्टॉक मार्केट के लिए? मैं सिर्फ एक गवर्नमेंट से रिक्वेस्ट करता हूँ, हमें कोई खुशखबरी नहीं चाहिए, फर्दर कोई बम्बू मत देना बस। ਸੁਣ ਲਿਆ ਜੇ। ਤੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਕਾਰੋਬਾਰੀ ਬੰਦੇ ਵੀ ਨੱਕੋ ਨੱਕ ਹੋ ਜਾਣ, ਉਹਨਾਂ ਨੂੰ ਕੋਈ ਆਖੇ ਵੀ ਤੁਹਾਨੂੰ ਕੋਈ, ਮੇਰਾ ਮਤਲਬ ਹੈ ਕੋਈ ਪੈਕੇਜ ਸ਼ੈਕੇਜ ਦਈਏ, ਅਤੇ ਉਹ ਅੱਗੋਂ ਮਿੰਨਤ ਕਰਨ ਕਿ ਨਹੀਂ ਸਰਕਾਰ ਸਾਨੂੰ ਪੈਕੇਜ ਨਹੀਂ ਚਾਹੀਦਾ, ਸਾਨੂੰ ਬਸ ਬਖਸ਼ ਦਿਓ, ਸਾਨੂੰ ਮਜ਼ੀਦ ਬੰਬੂ ਨਾ ਦਿਓ, ਮਜ਼ੀਦ ਸਾਨੂੰ ਡਾਂਗ 'ਤੇ ਨਾ ਚਾੜੋ, ਸਾਡੀ ਬਸ ਹੋ ਗਈ ਹੈ, ਸਾਨੂੰ ਕੰਮ ਕਰਨ ਦਿਓ। ਹੁਣ ਇਹ ਸੂਰਤ ਹਾਲ ਹੈ ਇਸ ਮੁਲਕ ਦੀ ਇਸ ਵੇਲੇ, ਜਿੱਥੇ 45% ਤੋਂ ਉੱਤੇ ਗੁਰਬਤ ਹੈ, ਕਣਕ ਦੇ ਹਾਲਾਤ ਨਾਲ ਤੁਸੀਂ ਬਿਜਲੀ ਦੇ ਹਾਲਾਤ ਨਾਲ ਹੁਣ ਗੈਸ ਦੇ ਹਾਲਾਤ, ਪੈਟਰੋਲ ਦੀ ਤਾਂ ਗੱਲ ਦੱਸਣ ਦੀ ਲੋੜ ਹੀ ਨਹੀਂ ਹੈ, ਅਤੇ ਲੋਕ ਭੁੱਖ ਨਾਲ ਮਰ ਚੱਲੇ ਨੇ। ਅੱਗੇ ਚੱਲਨੇ ਜੀ। ਅੱਛਾ, ਉਹਨਾਂ ਦੇ ਆਪਣੇ ਹਾਲਾਤ ਵੀ ਕੋਈ ਚੰਗੇ ਨਹੀਂ, ਮਾਲ ਪਾਣੀ ਤਾਂ ਬਣਾ ਰਹੇ ਨੇ। ਮਸਲਾ ਇਹ ਵੇਖੋ, ਸਾਡੀ ਮੁਹਤਰਮਾ ਅਜ਼ਮਾ ਬੁਖਾਰੀ ਸਾਹਿਬਾ,
ਇਹ ਯਕੀਨ ਕਰੋ ਕਦੀ ਘਰ ਵਾਲੇ ਇਹਨਾਂ ਨੂੰ ਜੱਲੋ ਪਾਰਕ ਨਹੀਂ ਲੈ ਕੇ ਗਏ ਹੋਣੇ ਨਿੱਕੇ ਹੁੰਦਿਆਂ, ਜੋ ਇਹਨਾਂ ਦੇ ਹਾਲਾਤ ਨੇ। ਮਤਲਬ ਵਿਚਾਰੀ ਜਿਹੋ ਜੀ ਮਲੂਕੜੀ ਜਿਹੀ ਸੀ ਇਹ ਭੈਣ ਸਾਡੀ, ਜਦੋਂ ਤੱਕ ਨੂਨ ਲੀਗ 'ਚ ਨਹੀਂ ਪੀਪਲਸ ਪਾਰਟੀ ਤੋਂ ਨੱਕ ਵਗਦਾ ਹੁੰਦਾ ਸੀ। ਮਤਲਬ ਬਹੁਤ ਹੀ ਮਾੜਾ ਹਾਲ ਸੀ। ਮਤਲਬ ਭੈਣ ਸਾਡੀ ਨੂੰ ਇਹ ਨਹੀਂ ਸੀ ਪਤਾ ਵੀ ਮਹਿੰਗੀ ਫਾਊਂਡੇਸ਼ਨ ਮੂੰਹ 'ਤੇ ਕਿਵੇਂ ਲਾਉਣੀ ਹੈ, ਮਤਲਬ ਕਿਹੜੀ ਸ਼ੈ ਪਹਿਲਾਂ ਲਾਉਣੀ ਹੈ ਕਿਹੜੀ ਬਾਅਦ 'ਚ ਲਾਉਣੀ ਹੈ। ਬਸ ਮੇਰਾ ਮਤਲਬ ਇੰਝ ਹੀ ਹੁੰਦਾ ਸੀ ਵੀ ਆਟੇ ਦੀ ਡਰਮੀ 'ਚੋਂ ਨਿਕਲ ਕੇ ਆਈ ਭੈਣ ਸਾਡੀ, ਕੋਈ ਮੇਕਅਪ ਕਰਨ ਦਾ ਵੀ ਪਤਾ ਪੁਤਾ ਕੋਈ ਨਹੀਂ ਸੀ, ਬਸ ਐਵੇਂ ਬਸ ਕਮਲ ਹੀ ਸੀ ਸਾਰਾ। ਰੱਬ ਦੀਆਂ ਸ਼ਾਨਾਂ ਵੇਖੋ ਕਿ ਇਹ ਵੀ ਜਨਾਬ ਸਕਾਰਫ ਸ਼ਾਫ ਗਲ 'ਚ ਪਾਏ ਨੇ ਅਤੇ ਬਾਹਰ ਜਨਾਬ ਜਿਹੜੇ ਨੇ ਉਹ ਬੈਰੂਨੇ ਮੁਲਕ ਜਿਹੜੀਆਂ ਸੈਰਾਂ ਹੁੰਦੀਆਂ ਨੇ ਹਰ ਚੌਥੇ ਦਿਨ ਜਾ ਕੇ, ਅਤੇ ਉੱਥੋਂ ਰੀਲਾਂ ਬਣਦੀਆਂ ਨੇ ਅਤੇ ਚਾੜੀਆਂ ਜਾਂਦੀਆਂ ਨੇ। ਮਤਲਬ ਵੇਖੋ ਟਿੱਡੀਆਂ ਨੂੰ ਜ਼ੁਕਾਮ ਹੋਇਆ। ਅਤੇ ਗੌਰ ਕਰੋ ਕਿ ਨੂਨ ਲੀਗ ਦੇ ਵਿੱਚ ਇਸ ਵੇਲੇ ਜਿਹੜੇ ਇਲਜ਼ਾਮਾਤ ਲੱਗ ਰਹੇ ਨੇ ਵੀ ਬਹੁਤ ਮਾਰਾ ਮਾਰੀ ਹੈ, ਕਰਪਸ਼ਨ ਹੈ, ਉਹਦੇ ਅਸਰਾਤ ਤੁਹਾਨੂੰ ਨਜ਼ਰ ਆ ਰਹੇ ਨੇ। ਵੀ ਮੇਰਾ ਮਤਲਬ ਇੱਕ ਵਾਰ ਤੁਨਪੁਰ 52 ਜਿਹਨੂੰ ਕਹਿੰਦੇ ਨੇ ਨਾ, ਉਹ ਕੰਮ ਕੀਤਾ ਇਹਨਾਂ ਨੇ। ਅਤੇ ਜੇ ਅਜ਼ਮਾ ਬੁਖਾਰੀ ਸਾਹਿਬਾ ਵੀ ਬੈਰੂਨੇ ਮੁਲਕ ਜਾ ਕੇ ਛੁੱਟੀਆਂ ਗੁਜ਼ਾਰਦੇ ਨੇ, ਅਤੇ ਫਿਰ ਬਾਕੀ ਗੱਲਾਂ ਛੱਡ ਦਿਓ। ਹੁਣ ਤਾਂ ਇੱਕ ਹੀ ਬੰਦਾ ਰਹਿ ਗਿਆ। ਮੈਂ ਆਨਾ ਵੀ ਇਸ ਸੂਰਤ ਹਾਲ ਦੇ ਵਿੱਚ ਤਾਂ ਇੱਕ ਹੀ ਮਾਰਿਆ ਗਿਆ, ਅਤੇ ਮੇਰਾ ਖਿਆਲ ਹੈ ਵੀ ਉਹਨੂੰ ਹੋਰ ਉਹਦੇ ਕੋਲ ਟੈਕਸ ਟੁਕਸ ਲੈ ਲਓ। ਆਪਣਾ ਉਹ ਸ਼ੇਰੇ ਪੰਜਾਬ ਹੋਟਲ ਹੈ ਉੱਤੇ ਮੇਰਾ ਖਿਆਲ ਮਿਲਤ ਚੌਕ ਦੇ ਵਿੱਚ, ਅਤੇ ਰਮਜ਼ਾਨ ਨੂੰ ਮੇਰਾ ਖਿਆਲ ਉੱਧਰੋਂ ਬਿਸ਼ਾਰਤੇ ਨੂੰ ਫੜ ਲਓ ਜਾ ਕੇ, ਅਤੇ ਇੱਧਰੋਂ ਰਮਜ਼ਾਨ ਨੂੰ ਫੜ ਲਓ। ਇਹ ਹੀ ਦੋ ਮੁਜਰਮ ਨੇ ਪਾਕਿਸਤਾਨ ਦੇ ਸਾਰੇ ਮਸਲਿਆਂ ਦੇ। ਇਹਨਾਂ ਦੇ ਕੋਲੋਂ ਟੈਕਸ ਟੁਕਸ ਹੋਰ ਲਾਓ, ਇਹਨਾਂ ਨੂੰ ਹੋਰ ਮਾਂਜਾ ਫੇਰੋ, ਇਹਨਾਂ ਨੂੰ ਗੋਡੇ ਥੱਲੇ ਰੱਖੋ। ਜੇ ਕੋਈ ਮੇਰਾ ਮਤਲਬ ਇੱਥੋਂ ਵੱਜੇ ਇਹਨਾਂ ਦੇ ਕੋਲੋਂ ਕੰਮ, ਇੱਥੋਂ ਤੁਹਾਡੇ ਕੋਲੋਂ ਤੁਹਾਡੇ ਖਜ਼ਾਨੇ ਨਾ ਭਰਨ ਦੋਵਾਂ ਦੇ ਕੋਲੋਂ, ਫਿਰ ਕੋਈ ਫੜ ਲਓ, ਰੇੜੀ ਰੂੜੀ ਵਾਲਾ ਫੜ ਲਓ ਜਿਹੜਾ ਕੋਈ ਸੇਬ ਵੇਚਦਾ ਹੋਵੇ, ਇਹਨਾਂ ਤੋਂ ਵੀ ਮਾੜਾ ਜਿਹੜਾ ਥੱਲੇ ਵਾਲਾ ਬੰਦਾ ਹੋਵੇ ਉਹਨੂੰ ਫੜ ਲਓ, ਕੋਈ ਸਾਈਕਲਾਂ ਨੂੰ ਪੈਂਚਰ ਲਾਉਣ ਵਾਲਾ ਫੜ ਲਓ, ਕੋਈ ਹੋਰ ਫੜ ਲਓ, ਕੋਈ ਆਈਸਕ੍ਰੀਮ ਵੇਚਣ ਵਾਲਾ ਫੜ ਲਓ, ਕੋਈ ਹੋਰ। ਮਤਲਬ ਹੈ ਮਾੜਿਆਂ ਨੂੰ ਗੋਡਾ ਫੇਰੋ, ਇਹਨਾਂ ਦੇ ਵਿੱਚੋਂ ਹੋਰ ਜੂਸ ਕੱਢੋ। ਜਿਵੇਂ ਵੇਲਣੇ 'ਚੋਂ ਗੰਨਾ ਨਹੀਂ ਲੰਘਦਾ, ਅਤੇ ਉਹ ਕਈ ਐਸੇ ਬਦਬਖਤ ਹੁੰਦੇ ਨੇ, ਉਹ ਦੋ ਤਿੰਨ ਵਾਰੀ ਉਸੇ ਹੀ ਉਹਨੂੰ ਵਾਪਸ ਨਿਭਾਉਂਦੇ ਨੇ ਉਹਦੇ 'ਚੋਂ ਵੇਲਣੇ 'ਚ, ਵੀ ਕਤਰਾ ਰਹਿ ਨਾ ਜਾਏ ਵਿੱਚ ਕੋਈ। ਅਤੇ ਇਹ ਕਹਿਣ ਦਾ ਮਤਲਬ ਵੀ ਇਹਨਾਂ ਗਰੀਬਾਂ ਨੂੰ ਨਿਚੋੜ ਲਓ ਹਰ ਤਰੀਕੇ ਨਾਲ, ਕੋਈ ਰਹਿ ਨਾ ਜਾਵੇ ਗੱਲ। ਅੱਗੇ ਚਲੋ ਜੀ। ਅੱਛਾ, ਲੇਕਿਨ ਮੈਂ ਦੱਸਿਆ ਵੀ ਇਹਨਾਂ ਕੋਲ ਮਾਲ ਪਾਣੀ ਤਾਂ ਹੈ, ਬਾਕੀ ਇੱਜ਼ਤ ਇਹਨਾਂ ਦੇ ਪੱਲੇ ਨਹੀਂ ਰਹੀ। ਮੋਹਸਨ ਨਕਵੀ ਸਾਹਿਬ ਨੇ ਇਹਨਾਂ ਦੇ ਪੱਲੇ ਛੱਡਿਆ ਕੱਖ ਨਾ ਨੂਨ ਲੀਗ ਦੇ। ਲੇਕਿਨ ਉਸ ਦੇ ਬਾਵਜੂਦ ਵਜ਼ੀਰ ਦਾਖਲਾ ਰਾਣਾ ਸਨਾਉੱਲਾ ਕਹਿੰਦੇ ਨੇ ਕਿ ਮੋਹਸਨ ਨਕਵੀ ਆਜ਼ਾਦ ਨਹੀਂ, ਮੁਸਲਿਮ ਲੀਗ ਨੂਨ ਦੇ ਸੈਨੇਟਰ ਨੇ ਅਤੇ ਸਾਡੀ ਪਾਰਟੀ ਦੇ ਵਜ਼ੀਰ ਦਾਖਲਾ ਨੇ। ਉਹਨਾਂ ਦੇ ਮੁਤਾਬਕ ਮੋਹਸਨ ਨਕਵੀ ਨੇ ਸਿਸਟਮ ਦੇ ਮੁਤਲਕ ਰਾਏ ਕਿਸੇ ਦੇ ਕਹਿਣ 'ਤੇ ਨਹੀਂ ਬਲਕਿ ਆਪਣੀ ਸੋਚ ਦੇ ਤਹਿਤ ਦਿੱਤੀ। ਰਾਣਾ ਸਨਾਉੱਲਾ ਨੇ ਕਿਹਾ ਕਿ ਸਿਆਸੀ ਲੋਕ ਜਾਣਦੇ ਨੇ ਰੈੱਡ ਲਾਈਨ ਕੀ ਹੁੰਦੀ ਹੈ, ਕਿਸ ਤਰ੍ਹਾਂ ਕ੍ਰਾਸ ਹੁੰਦੀ ਹੈ, ਅਤੇ ਸਾਨੂੰ ਕਿਸੇ ਨੂੰ ਮਿਸ ਕਾਲ ਦੇਣ ਦੀ ਜ਼ਰੂਰਤ ਨਹੀਂ। ਮਤਲਬ ਉਹ ਦੱਸ ਰਹੇ ਨੇ ਕਿ ਫੀਲਡ ਮਾਰਸ਼ਲ ਨੇ ਰੈੱਡ ਲਾਈਨ ਕ੍ਰਾਸ ਅਗਰ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਪਤਾ ਵੀ ਸਾਡਾ ਕੀ ਬਣਨਾ। ਅਸੀਂ ਮਿਸ ਕਾਲ ਦੇ ਕੇ ਚੈੱਕ ਨਹੀਂ ਕਰ ਰਹੇ, ਅਸੀਂ ਪਹਿਲਾਂ ਹੀ ਕੰਨ ਫੜੇ ਨੇ, ਅਸੀਂ ਬਿਲਕੁਲ ਟੈਸਟਰ ਲਾ ਕੇ ਚੈੱਕ ਨਹੀਂ ਕਰ ਰਹੇ। ਦੂਸਰੇ ਲਫ਼ਜ਼ਾਂ 'ਚ ਉਹ ਕਹਿੰਦੇ ਨੇ ਵੀ ਜਿੰਨੀਆਂ ਮਰਜ਼ੀ ਮੋਹਸਨ ਨਕਵੀ ਸਾਹਿਬ ਗਾਲਾਂ ਕੱਢ ਲੈਣ, ਸਾਡਾ ਪ੍ਰਾਹੁਣਾ ਹੈ, ਸਾਡਾ ਉਹ ਘਰ ਦਾ ਬੰਦਾ ਹੈ, ਬਸ ਉਹ ਸਾਡਾ। ਮਤਲਬ ਨੂਨ ਲੀਗ ਨੇ ਗਾਲਾਂ ਸ਼ਾਲਾਂ ਖਾ ਕੇ ਬੇਇੱਜ਼ਤੀ ਕਰਵਾ ਕੇ ਉਸੇ ਤਨਖਾਹ 'ਤੇ ਮੋਹਸਨ ਨਕਵੀ ਸਾਹਿਬ ਦੇ ਕੋਲੋਂ ਕੰਮ ਕਰਨ ਦਾ ਫੈਸਲਾ ਕੀਤਾ। ਅਤੇ ਅੱਗੇ ਤੇ ਆਂਦੇ ਸਨ ਨਾ ਰਾਣਾ ਸਾਹਿਬ ਵੀ ਮੈਂ ਜਵਾਬ ਦੇਣਾ ਚਾਹੁੰਦਾ ਸਾਂ ਮੋਹਸਨ ਨਕਵੀ ਨੂੰ, ਮੈਨੂੰ ਮੀਆਂ ਸਾਹਿਬ ਨੇ ਡੱਕ ਦਿੱਤਾ, ਮੈਨੂੰ ਫਲਾਣੇ ਨੇ ਘਰ ਛੱਡਿਆ, ਮੈਨੂੰ ਫਲਾਣੇ ਨੇ ਘਰ ਛੱਡਿਆ। ਹੁਣ ਉਹਨਾਂ ਚੁੱਪ ਕਰਕੇ ਕਿਹਾ ਵੀ ਬਸ ਜਿਵੇਂ ਰੱਖੇਗਾ ਉਵੇਂ ਰਵਾਂਗੀ ਰਾਂਝੇ ਆਵੇ। ਉਹਨਾਂ ਆਖਿਆ ਮੋਹਸਨ ਨਕਵੀ ਹੈ ਹੀ ਸਾਡਾ, ਗੱਲਾਂ ਹੀ ਮੁੱਕ ਗਈਆਂ। ਅੱਗੇ ਚਲੋ ਜੀ। ਬਾਵਲਪੁਰ ਦਾ ਜ਼ਿਮਨੀ ਇੰਤਖਾਬ, ਉੱਥੇ ਤੁਹਾਨੂੰ ਪਤਾ ਹੈ ਕਿ ਬਾਵਲਪੁਰ ਦੇ ਵਿੱਚ ਚੰਨੜ ਸਾਹਿਬ ਜਿਹੜੇ ਨੇ, ਮੇਰਾ ਖਿਆਲ ਉਹਨਾਂ ਦਾ ਨਾਂ ਕੌਮੀ ਅਸੈਂਬਲੀ ਦੇ ਸਨ, ਇਕਬਾਲ ਚੰਨੜ ਸਾਹਿਬ ਸਨ ਸ਼ਾਇਦ, ਉਹ ਵਫਾਤ ਪਾ ਗਏ ਸਨ, ਅੱਲਾ ਉਹਨਾਂ ਦੀ ਮਗਫਰਤ ਫਰਮਾਏ। ਅਤੇ ਹੁਣ ਉੱਥੇ ਜਿਹੜਾ ਹੈ ਜੀ ਉਹ ਜ਼ਿਮਨੀ ਇਲੈਕਸ਼ਨ ਹੋਣਾ, NA 168 ਹੈ। ਉੱਥੇ ਜਿਹੜੇ ਨੇ ਸਾਬਕ ਸਦਰ ਬਹਾਵਲਪੁਰ ਬਾਰ ਉਹਨਾਂ ਨੇ ਮੋਹਸਨ ਨਕਵੀ ਸਾਹਿਬ ਦੇ NA 168 ਤੋਂ ਉਮੀਦਵਾਰ ਬਰਾਏ ਰੁਕਨ ਕੌਮੀ ਅਸੈਂਬਲੀ ਦੇ ਫਲੈਕਸ ਲਵਾਤੇ ਨੇ। ਇਹ ਹੋਇਆ ਜੇ ਖੜਾਕ, ਇਹਨੂੰ ਕਹਿੰਦੇ ਜੇ ਖੜਾਕ। ਉਹਦੀ ਵਜ੍ਹਾ ਤੁਸੀਂ ਅਗਰ ਵਜ਼ੀਰ ਆਜ਼ਮ ਬਣਨਾ ਤਾਂ ਸੈਨੇਟਰ ਦੇ ਤੌਰ 'ਤੇ ਨਹੀਂ ਬਣ ਸਕਦੇ, ਉਹਦੇ ਵਾਸਤੇ ਤੁਹਾਨੂੰ MNA ਹੋਣਾ ਜ਼ਰੂਰੀ ਹੈ। ਮੋਹਸਨ ਨਕਵੀ ਸਾਹਿਬ ਸੈਨੇਟਰ ਨੇ, MNA ਨਹੀਂ। ਹੁਣ ਅਗਰ ਵਾਕਈ ਉਹ ਇੱਥੋਂ, ਇਹ ਅਜੇ ਨਹੀਂ ਪੱਕਾ ਪਤਾ ਕੋਈ ਇਲੈਕਸ਼ਨ ਲੜਨਗੇ, ਹੋ ਸਕਦਾ ਸ਼ਰਾਰਤ ਵੀ ਹੋਵੇ ਬਾਹਰ ਵਾਲਿਆਂ ਦੀ, ਸਦਰ ਬਾਰ ਸਾਹਿਬ ਦੀ, ਲੇਕਿਨ ਇਹ ਹੋ ਵੀ ਸਕਦਾ ਵੀ ਉਹ ਇਲੈਕਸ਼ਨ ਲੜ ਵੀ ਦੇਣ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਉਹ ਜ਼ਾਹਿਰ ਹੈ ਚੌਧਰੀ ਵੱਡੇ ਨੇ ਫੈਸਲਾ ਕਰਨਾ ਹੈ, ਫੀਲਡ ਮਾਰਸ਼ਲ ਸਾਹਿਬ ਨਹੀਂ, ਅਤੇ ਉਹ ਫੈਸਲਾ ਕਰੇਗਾ ਵੀ ਇਹ ਲੜਨਾ ਇਲੈਕਸ਼ਨ ਇੱਥੋਂ ਇਹਨਾਂ ਕਿ ਨਹੀਂ। ਅਤੇ ਜੇ ਇਲੈਕਸ਼ਨ ਲੜਿਆ ਫਿਰ ਤਾਂ ਕੰਮ ਸਿੱਧਾ ਹੋ ਗਿਆ ਨਾ, ਫਿਰ ਤਾਂ ਅਰਦਲੀ ਫਾਰਗ ਅਤੇ ਮੋਹਸਨ ਨਕਵੀ ਸਾਹਿਬ ਪ੍ਰਾਈਮ ਮਿਨਿਸਟਰ। ਲੇਕਿਨ ਮੈਨੂੰ ਲੱਗਦਾ ਨਹੀਂ ਕਿ ਹਜੇ ਅਰਦਲੀ ਨੂੰ ਫਾਰਗ ਕਰਨ, ਕਿਉਂਕਿ ਜਿੰਨੀ ਕੁ ਉਸ ਗਰੀਬ ਨੇ, ਜਿੰਨੇ ਕੁ ਉਹਨੇ ਚੁੱਪ ਕਰਕੇ, ਬੱਚੇ ਹੁੰਦੇ ਨਾ ਚੁੱਪ ਕਰਕੇ, ਉਹਨਾਂ ਨੂੰ ਤੁਸੀਂ ਅਲੂਚੇ ਦੇ ਦਿਓ, ਆਲੂ ਬੁਖਾਰੇ ਦੇ ਦਿਓ, 2 ਪਾ ਕੇ ਪਲੇਟ ਦੇ ਵਿੱਚ, 2 ਅਲੂਚੇ 2 ਆਲੂ ਬੁਖਾਰੇ, ਕੋਈ ਵੀ, ਮੇਰਾ ਮਤਲਬ ਕੋਈ ਵੀ ਉਹਨੂੰ ਫਰੂਟ ਦੇ ਦਿਓ, ਇੱਕ ਦਿਓ ਤਾਂ ਰੌਲਾ ਪਾਏਗਾ। ਜੇ ਦੋਵੇਂ ਦੇ ਦਿਓ ਉਹਨੂੰ
ਤੇ ਉਹ ਬਹਿ ਕੇ ਆਪਣਾ ਖਾਂਦੇ ਰਹਿੰਦੇ ਨੇ। ਤੇ ਜਿਸ ਮੇਰਾ ਮਤਲਬ ਮਾਸੂਮੀਅਤ ਨਾਲ ਸ਼ਹਿਬਾਜ਼ ਸ਼ਰੀਫ ਸਾਹਿਬ ਆਲੂ ਬੁਖਾਰੇ ਖਾ ਰਹੇ ਨੇ ਬੈਠੇ, ਤੇ ਬਸ ਫਿਰ ਉਹ ਉੱਥੇ ਮੇਰਾ ਮਤਲਬ ਮਾਮਲਾਤ ਕੀ ਹੋਣੇ ਨੇ ਤੇ ਕੀ ਨਹੀਂ ਹੋਣੇ। ਤੇ ਉੱਥੇ ਸੂਰਤ ਹਾਲ ਜਿਹੜੀ ਹੈ ਨਾ, ਉਹ ਕਹਿਣ ਦਾ ਮਤਲਬ ਇਹ ਹੈ ਕਿ ਮੇਰਾ ਨਹੀਂ ਖਿਆਲ ਕਿ ਚੌਧਰੀ ਉਹਨਾਂ ਨੂੰ ਬਦਲੇਗਾ, ਸ਼ਹਿਬਾਜ਼ ਸ਼ਰੀਫ ਸਾਹਿਬ ਨੂੰ। ਲੇਕਿਨ ਬਹਰਹਾਲ ਮੋਹਸਿਨ ਨਕਵੀ ਸਾਹਿਬ ਦੇ ਦਿਲ ਦੀਆਂ ਸਦਰਾਂ ਤੇ ਇਹੀ ਨੇ ਵੀ ਵਜ਼ੀਰ ਆਜ਼ਮ ਬਣਨ। ਅੱਗੇ ਚਲੀਏ ਜੀ। ਫੈਸਲਾਬਾਦ ਦੇ ਵਿੱਚ ਮੈਂ ਤੁਹਾਨੂੰ ਕੱਲ੍ਹ ਪਰਸੋਂ ਵੀ ਦੱਸਿਆ ਸੀ ਵੀ ਇਹ ਜਿਸ ਤਰ੍ਹਾਂ ਉੱਤੇ ਜਰਨੈਲ ਜਿਹੜੇ ਨੇ ਮਾਫੀਆ ਬਣ ਗਏ ਨੇ, ਥੱਲੇ ਹਰ ਡਿਪਾਰਟਮੈਂਟ ਇੰਜੀ ਮਾਫੀਆ ਬਣਦਾ ਜਾ ਰਿਹਾ ਹੈ। ਹੁਣ ਫੈਸਲਾਬਾਦ ਦੇ ਵਿੱਚ ਜਿਹੜੀ ਪੁਲਿਸ ਹੈ, ਉੱਥੇ ਸੁਣ ਲਓ, ਚਲਾਨ ਲਈ ਉਹਨਾਂ ਨੇ ਟਾਰਗੇਟ ਮੁਕਰਰ ਕੀਤੇ ਨੇ ਵੀ ਲੋਕੀ ਗਲਤੀ ਕਰਨ ਜਾਂ ਨਾ ਕਰਨ, ਤੁਸੀਂ ਚਲਾਨ ਕਰਕੇ ਆਉਣੇ ਨੇ। ਇਹਨੇ ਐਵੇਂ ਪੜ ਚਲਾਨ ਕਰੀ ਜਾਓ ਲੋਕਾਂ ਨੂੰ। ਮੁਕਰਰਾ ਟਾਰਗੇਟ ਪੂਰਾ ਨਾ ਹੋਣ ਤੇ 3 ਸ਼ੋਕਾਜ਼ ਨੋਟਿਸ ਮਿਲੇ। ਟ੍ਰੈਫਿਕ ਵਾਰਡਨ ਨੇ ਜਾ ਕੇ CTO ਦੇ ਖਿਲਾਫ ਸੂਬਾਈ ਮੁਹਤਸਿਬ ਨਾਲ ਰਜੂ ਕਰ ਲਿਆ। ਮਾਮਲੇ 'ਚ ਸਵਾਲ ਉਹਨੇ ਚੁੱਕਿਆ ਟ੍ਰੈਫਿਕ ਵਾਰਡਨ ਨੇ ਕਿ ਜਨਾਬ, ਟ੍ਰੈਫਿਕ ਪੁਲਿਸ ਦਾ ਮਕਸਦ ਕਾਨੂੰਨ ਦੀ ਪਾਬੰਦੀ ਕਰਾਉਣਾ ਜਾਂ ਮਹਾਨਾ ਚਲਾਨਾਂ ਦੇ ਟਾਰਗੇਟ ਪੂਰੇ ਕਰਨੇ ਨੇ, ਕਿ ਜੇ ਲੋਕੀ ਕਾਨੂੰਨ ਨਹੀਂ ਤੋੜ ਰਹੇ ਮੇਰੇ ਸਾਹਮਣੇ ਤੇ ਮੈਂ ਧੱਕੇ ਨਾਲ ਉਹਨਾਂ ਦੇ ਚਲਾਨ ਕਰਕੇ ਤੇ ਮਹਾਨਾ ਟਾਰਗੇਟ ਕਿਵੇਂ ਪੂਰਾ ਕਰ ਦਿਆਂ। ਇਹ ਐਡਵੋਕੇਟ ਖਲੀਲ ਅਹਿਮਦ ਮਮਰਾ ਦੀ ਜਿਹੜੀ ਵਾਲ ਹੈ, ਉੱਥੋਂ ਇਹ ਖਬਰ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ। ਹੁਣ ਜ਼ਰਾ ਗੌਰ ਕਰੋ ਕਿ ਇਹ ਬਣਿਆ ਕੀ ਹੈ। ਬਣਿਆ ਇਸ ਲਈ ਹੈ ਕਿ ਜਦੋਂ ਕਿਸੇ ਮੁਲਕ ਦੇ ਵਿੱਚ ਵੀ ਲਾਅਲੈਸਨੈਸ ਆ ਜਾਂਦੀ ਹੈ, ਜੋ ਨੇਫਿਆਂ 'ਚ ਪਿਸਤੌਲ ਚੱਲਦੇ ਨੇ, ਜਾਲੀ ਪੁਲਿਸ ਮੁਕਾਬਲੇ ਹੁੰਦੇ ਨੇ, ਪੁਲਿਸ ਦੇ ਉੱਤੇ ਬੈਠੇ ਅਫਸਰਾਨ ਨੂੰ ਪਤਾ ਲੱਗਦਾ ਹੈ ਕਿ ਜਿੰਨਾ ਲੁੱਟ ਸਕਦੇ ਹੋ ਲੁੱਟ ਲਓ, ਇਹ ਵੀ ਡਾਕੂ ਬੈਠੇ ਨੇ, ਅਸੀਂ ਵੀ ਲੁੱਟ ਲਈਏ। ਉਦੋਂ ਇਹ ਹੁੰਦਾ ਹੈ ਹਰ ਮਹਿਕਮਾ ਆਪਣੇ ਪੈਸੇ ਬਣਾਉਣ ਦਾ ਤਰੀਕਾ ਸੋਚਦਾ। ਜਿਵੇਂ ਚੌਧਰੀ ਨੇ, ਜਰਨੈਲਾਂ ਨੇ ਲੋਕਾਂ ਕੋਲੋਂ ਫਸਲਾਂ ਆਪਣਾ ਜ਼ਮੀਨਾਂ ਖੋਹੀਆਂ ਤੇ ਲੋਕਾਂ ਦੀਆਂ ਜ਼ਮੀਨਾਂ 'ਤੇ ਕਬਜ਼ੇ ਕਰਕੇ DHA ਤੇ ਹੋਰ ਸਭ ਕੁਝ ਆਪਣਾ ਕੀਤਾ। ਪੁਲਿਸ ਵਾਲਿਆਂ ਨੇ ਕਿਹਾ ਵੀ ਅਸੀਂ ਚਲਾਨ ਕਰਕੇ ਪੈਸੇ ਕਰੀਏ। ਨਾਲ ਉਹਨਾਂ ਨੇ ਮਰੀਮ ਦੇ ਕੋਲੋਂ ਇਜਾਜ਼ਤ ਲੈ ਲਈ ਵੀ ਇਹ ਅਸੀਂ ਜਿਹੜੇ ਨੇ ਉਹ ਪੁਲਿਸ ਦੇ ਆਪਣੇ ਖਰਚੇ ਵੀ ਇਹਦੇ 'ਚੋਂ ਕੋਈ ਥੋੜ੍ਹੇ ਬਹੁਤ ਪੂਰੇ ਕਰ ਲਈਏ। ਉਹ ਅਕਾਊਂਟ ਬਣਾ ਕੇ ਉੱਥੇ ਪੈਸੇ ਜਮ੍ਹਾਂ ਕਰਾਉਂਦੇ ਨੇ, ਫਿਰ ਜਾਲੀ ਬਿੱਲ ਸ਼ਿਲ ਪਾ ਕੇ ਉਹ ਪੈਸੇ ਆਪਣੀਆਂ ਜੇਬਾਂ 'ਚ ਪਾਉਂਦੇ ਨੇ। ਇਹ ਹੁਣ ਇੰਨਾ ਪੈਸਾ ਇਕੱਠਾ ਕਰ ਰਹੀ ਹੈ ਪੁਲਿਸ ਕਿ ਜਿਹੜੀ ਤੁਹਾਡੀ ਸੋਚ ਤੋਂ ਵੱਧ ਹੈ। 15 20 ਅਰਬ ਜਿਹੜਾ ਹੈ ਉਹ ਇੱਕ ਥਾਂ ਤੋਂ ਚੁੱਕੀ ਜਾ ਰਹੇ ਨੇ। ਸਾਲਾਨਾ ਦੀ ਮੈਂ ਗੱਲ ਕਰ ਰਿਹਾ। ਕਹਿਣ ਦਾ ਮਤਲਬ ਮੇਰਾ ਇਹ ਹੈ ਕਿ ਹੁਣ ਇਹ ਇੱਕ ਸਨਅਤ ਬਣ ਗਈ ਹੈ। ਹੁਣ ਧੱਕੇ ਨਾਲ ਚਲਾਨ ਹੋ ਰਹੇ ਨੇ। ਕਿਸੇ ਨੇ ਗਲਤੀ ਕੀਤੀ ਹੈ ਜਾਂ ਨਹੀਂ ਕੀਤੀ, ਉਹਨਾਂ ਚਲਾਨ ਕਰਨੇ ਨੇ ਕਿਉਂਕਿ ਉਹਨਾਂ ਨੇ ਪੈਸੇ ਪੂਰੇ ਕਰਨੇ ਨੇ। ਇੱਕ ਕਿਸਮ ਦਾ ਇਹ ਜੱਗਾ ਹੋ ਗਿਆ, ਇਹ ਜੱਗਾ ਟੈਕਸ ਹੋ ਗਿਆ ਜਿਹੜਾ ਪੁਲਿਸ ਨੇ ਲਾਤਾ। ਜਦੋਂ ਮਾਸ਼ਰੇ ਦੇ ਵਿੱਚ ਇੰਨੀ ਬੇਰਾਰਵੀ ਹੋ ਜਾਏ ਤੇ ਫਿਰ ਮਾਮਲਾਤ ਕਿਹੜੇ ਪਾਸੇ ਜਾਣੇ ਨੇ। ਅੱਗੇ ਚੱਲਦੇ ਜੀ। ਅਗਲੀ ਖਬਰ ਵੇਖ ਲਓ। ਲੋਧਰਾਂ ਦੇ ਵਿੱਚ ਮੋਟਰਸਾਈਕਲ ਤੇ ਸ਼ਹਿਰੀ ਜਾ ਰਿਹਾ ਸੀ, ਉਹਨੂੰ ਡੱਕਿਆ ਪੁਲਿਸ ਵਾਲੇ ਨੇ। ਉਹ ਕਿਤੇ ਗਾਂਹ ਜਾ ਕੇ ਰੁਕਣਾ ਹੋਏਗਾ, ਉਹਨੇ ਬ੍ਰੇਕ ਨਹੀਂ ਲੱਗੀ ਹੋਏਗੀ, ਜੋ ਵੀ। ਪੁਲਿਸ ਵਾਲੇ ਨੇ ਚੱਲਦੇ ਮੋਟਰਸਾਈਕਲ ਨੂੰ ਲੱਤ ਮਾਰੀ ਤੇ ਸ਼ਹਿਰੀ ਕਲਾਬਾਜ਼ੀਆਂ ਖਾਂਦਾ ਮੋਟਰਸਾਈਕਲ ਤੋਂ ਡਿੱਗਿਆ। ਸ਼ੁਕਰ ਕਰੇ ਵੀ ਨਾਲ ਸੜਕ ਦੇ ਉੱਤੇ ਕੋਈ ਬੱਸ ਸ਼ੱਸ ਨਹੀਂ ਸੀ ਲੰਘ ਰਹੀ, ਵਰਨਾ ਉਹਦੇ ਥੱਲੇ ਆ ਕੇ ਮਰ ਜਾਂਦਾ। ਬਹਰਹਾਲ ਸ਼ਹਿਰੀ ਬਹੁਤ ਹੀ ਤਸ਼ਵੀਸ਼ਨਾਕ ਹਾਲਤ 'ਚ ਹੈ, ਉਹ ਹਸਪਤਾਲ ਦਾਖਲ ਹੈ। ਤੇ ਹੁਣ ਉਹਦੇ ਖਿਲਾਫ, ਵਾਰਡਨ ਦੇ ਖਿਲਾਫ ਜਿਹੜੀ ਕੋਈ ਕਾਰਵਾਈ ਵਗੈਰਾ ਕਰ ਰਹੇ ਨੇ, ਮੁਅੱਤਲ ਵਗੈਰਾ ਕੀਤਾ। ਲੋਕੀ ਸਿਰਫ ਇਹ ਕਹਿ ਰਹੇ ਨੇ ਵੀ ਪੁਲਿਸ ਵਾਲਿਆਂ ਦੇ ਸਾਹਮਣੇ ਹੱਥ ਜੁੜੇ ਨੇ, ਨਜਾਇਜ਼ ਚਲਾਨ ਕਰ ਲਓ ਕਰਨੇ ਨੇ, ਲੇਕਿਨ ਇੰਨੇ ਅਗਰੈਸਿਵ ਨਾ ਹੋਵੋ। ਸਾਨੂੰ ਇੰਜ ਬੱਸਾਂ ਥੱਲੇ ਦੇ ਕੇ ਮਾਰੋ ਮੱਤ, ਸਾਡੇ ਨਾਲ ਇੰਜ ਦੇ ਕੰਮ ਨਾ ਕਰੋ। ਇਹ ਮੈਂ ਦੱਸਿਆ ਵੀ ਐਡੇ ਉਹ ਆਫਰ ਗਏ ਨੇ। ਤੁਹਾਡੀਆਂ ਜੇਬਾਂ 'ਚੋਂ ਪੈਸੇ ਕੱਢਣ ਦੇ ਚੱਕਰ 'ਚ ਐਡਾ ਦੂਰ ਨਿਕਲ ਗਿਆ ਕੰਮ ਵੀ ਹੁਣ ਉਹ ਲੋਕਾਂ ਦੇ ਨਾਲ ਗੁੰਡਾਗਰਦੀ ਵੀ ਜਿਹੜੀ ਪ੍ਰੋਪਰ ਹੈ ਉਹ ਸ਼ੁਰੂ ਹੋ ਗਈ ਹੈ। ਅੱਛਾ ਜੀ, ਅਗਲੀ ਖਬਰ ਰੱਖ ਲੈਂਦੇ ਤੁਹਾਡੇ ਸਾਹਮਣੇ। ਸਨਅਤਕਾਰ ਤੇ ਤਾਜਰ ਫੀਲਡ ਮਾਰਸ਼ਲ ਦੀ ਤਰਫ ਦੇਖ ਰਹੇ ਨੇ। ਵਜ਼ੀਰ ਆਜ਼ਮ ਨੂੰ ਅੱਗੇ ਵੱਧ ਕੇ ਇਹਨਾਂ ਦੀ ਤਵੱਜੋ ਹਾਸਲ ਕਰਨੀ ਚਾਹੀਦੀ ਹੈ, ਵਰਨਾ ਮੋਹਸਿਨ ਨਕਵੀ ਇੱਕ ਹੋਰ ਤਕਰੀਰ ਨਾ ਕਿਤੇ ਕਰ ਦੇ। ਵਾਰਨਿੰਗ ਇਹ ਦੇ ਰਹੇ ਨੇ। ਸ਼ਾਮੀ ਸਾਹਿਬ ਬਜ਼ੁਰਗ ਬੰਦੇ ਨੇ, ਉਹ ਦੱਸ ਰਹੇ ਨੇ ਕਿ ਅਰਦਲੀ ਸਾਹਿਬ ਸਨਅਤਕਾਰ ਵੀ ਫਸਿਆ ਤੇ ਤਾਜਰ ਵੀ, ਤੇ ਨਾਲ ਜ਼ਾਹਿਰ ਹੈ ਕਿਸਾਨ ਵੀ। ਉਹ ਫੀਲਡ ਮਾਰਸ਼ਲ ਵੱਲ ਵੇਖ ਰਹੇ ਨੇ ਵੀ ਮਾਰਸ਼ਲ ਲਾ ਤੇ ਸਾਡੀ ਜਾਨ ਛੁਡਾ ਇਹਨਾਂ ਕੋਲੋਂ। ਇਹ ਕਹਿਣਾ ਚਾਹ ਰਹੇ ਨੇ ਨਕਵੀ ਆਪਣਾ ਸ਼ਾਮੀ ਸਾਹਿਬ। ਤੇ ਵਜ਼ੀਰ ਆਜ਼ਮ ਨੂੰ, ਅਰਦਲੀ ਸਾਹਿਬ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਕਿਤੇ ਵਾਕਈ ਇਹਨਾਂ ਦੀ ਛੁੱਟੀ ਨਾ ਹੋ ਜਾਏ ਤੇ ਮੋਹਸਿਨ ਨਕਵੀ ਨਵੀਂ ਤਕਰੀਰ ਨਾ ਕਰ ਦੇ। ਦੂਜੇ ਲਫ਼ਜ਼ਾਂ 'ਚ ਕਿਤੇ ਆਪ ਆ ਕੇ ਨਾ ਇਸ ਗੱਲ 'ਤੇ ਬਹਿ ਜਾਏ। ਇਹ ਵੀ ਉਹਨਾਂ ਨੇ ਇੱਕ ਜਿਹੜੀ ਗੱਲ ਹੈ ਉਹ ਕੀਤੀ। ਅੱਛਾ, ਅੱਗੋਂ ਜੀ ਸੁਹੇਲ ਵੜਾਇਚ ਸਾਹਿਬ ਨੇ ਮਰੀਮ ਨਵਾਜ਼ ਸਾਹਿਬਾ 'ਤੇ ਨਵਾਂ ਹੀ ਹਮਲਾ ਕਰ ਦਿੱਤਾ ਹੈ। ਉਹਨਾਂ ਕਿਹਾ ਮਰੀਮ ਨਵਾਜ਼ ਏਡੀ ਇੱਕ ਭੁੱਖੀ ਹੈ ਕ੍ਰੈਡਿਟ ਦੀ ਕਿ ਚੀਚੋ ਕੀ ਮਲੀਆਂ ਦੇ ਵਿੱਚ ਵੀ ਕੋਈ ਕੰਮ ਹੋਵੇ ਤੇ ਮਰੀਮ ਥੱਲੇ ਕਿਸੇ ਨੂੰ ਕ੍ਰੈਡਿਟ ਨਹੀਂ ਦਿੰਦੀ, ਨੂਨ ਵਾਲੇ MPA MNA ਨੂੰ, ਮਿਨਿਸਟਰ ਨੂੰ। ਸਾਰਾ ਕ੍ਰੈਡਿਟ ਹਰ ਥਾਂ ਤੋਂ ਆਪ ਲੈਂਦੀ, ਆਪਣੀ ਫੋਟੋ ਹਰ ਥਾਂ 'ਤੇ ਲਵਾਉਂਦੀ ਹੈ, ਆਪਣਾ ਨਾਂ ਹਰ ਥਾਂ 'ਤੇ ਲਿਖਵਾਉਂਦੀ ਹੈ। ਉਹਨਾਂ ਨੇ ਕਿਹਾ ਇਹ ਜਿਹੜਾ ਮਾਮਲਾ ਇਹਨੇ ਬੜਾ ਕੜਮਾਸ ਪਾ ਦਿੱਤਾ ਹੈ ਤੇ ਮਾਮਲਾਤ ਇਹਦੀ ਵਜ੍ਹਾ ਤੋਂ ਬੜੇ ਖਰਾਬ ਹੋ ਗਏ ਨੇ। ਤੇ ਇਮਰਾਨ ਖਾਨ ਦੀ ਮਕਬੂਲੀਅਤ ਇੰਨੀ ਜ਼ਿਆਦਾ ਹੈ ਕਿ ਅਗਰ ਅੱਜ ਇਮਰਾਨ ਖਾਨ ਕਿਤੋਂ ਵੀ ਇਲੈਕਸ਼ਨ ਲੜੇ ਪੂਰੇ ਪਾਕਿਸਤਾਨ ਦੇ ਵਿੱਚੋਂ ਤੇ ਇਮਰਾਨ ਖਾਨ ਜਿਹੜਾ ਉਹ ਜਿੱਤ ਜਾਏਗਾ। ਇਹ ਕਿਤੋਂ ਵੀ ਇਲੈਕਸ਼ਨ ਇਮਰਾਨ ਖਾਨ ਦੇ ਖਿਲਾਫ ਲੜਨ ਤੇ ਇਹ ਇਲੈਕਸ਼ਨ ਜਿਹੜਾ ਹਾਰ ਜਾਣਗੇ।
ਅੱਛਾ, ਅੱਗੋਂ ਜੀ ਵਕਾਰ ਖਾਨ ਸਾਹਿਬ ਨੇ ਖਬਰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਜਿਹੜੇ ਜਮਹੂਰੀਅਤ ਦੇ ਅਰਸਤੂ ਨੇ, ਆਪਣੇ ਆਪਣਾ ਸਲੀਮ ਸਾਫੀ ਸਾਹਿਬ, ਇਹਨਾਂ ਦੇ ਬਾਰੇ ਉਹਨਾਂ ਖਬਰ ਦਿੱਤੀ ਹੈ ਕਿ ਜਦੋਂ ਮੁਸ਼ਰਫ ਸਾਹਿਬ ਦੀ ਲੜਾਈ ਹੋਈ ਜੀਓ ਟੀਵੀ ਦੇ ਨਾਲ, ਉਸ ਤੋਂ ਬਾਅਦ ਉਹਨਾਂ ਦੀ ਸੁਲ੍ਹਾ ਹੋਈ ਅਤੇ ਮੁਜ਼ਾਕਰਾਤ ਹੋਏ, ਅਤੇ ਸੁਲ੍ਹਾ ਦੇ ਵਿੱਚ ਉਹਨਾਂ ਨੇ ਸ਼ਰਤ ਇਹ ਰੱਖੀ ਵੀ ਮੇਰੇ 4 ਸਹਾਫੀਆਂ ਨੂੰ ਜੀਓ ਨਿਊਜ਼ 'ਚ ਨੌਕਰੀ ਦੇਣੀ ਹੈ। ਉਹਨਾਂ 4ਾਂ ਦੇ ਵਿੱਚ ਇੱਕ ਸਹਾਫੀ ਸਲੀਮ ਸਾਫੀ ਸੀ। ਮਤਲਬ ਕਿ ਇਹ ਫੌਜ ਨੇ ਇਹਨਾਂ ਦੀ ਨੌਕਰੀ ਕਰਵਾਈ ਜੀਓ ਦੇ ਵਿੱਚ। ਗੌਰ ਕਰੋ ਜ਼ਰਾ। ਅਤੇ ਇਹ ਸਾਰੀ ਉਮਰ ਜਮਹੂਰੀਅਤ ਦੇ ਚੈਂਪੀਅਨ ਬਣਦੇ ਨੇ। ਮੇਰੀ ਗੱਲ ਤੁਸੀਂ ਸਮਝ ਗਏ ਹੋ ਨਾ। ਇਹ ਤੁਸੀਂ ਵੇਖ ਲਓ ਵੀ ਜਿਹੜਾ ਪੰਨੋ ਉਹੀ ਲਾਲ ਹੈ। ਇਹ ਸਲੀਮ ਸਾਫੀ ਸਾਹਿਬ ਜਿਹੜੇ ਨੇ, ਇਹ ਜਮਹੂਰੀਅਤ ਦੇ ਚੈਂਪੀਅਨ ਤਾਂ ਬਣਦੇ ਸਨ ਬੈਠੇ, ਲੇਕਿਨ ਹੁਣ ਅੰਦਰ ਦੀਆਂ ਗੱਲਾਂ ਪਤਾ ਲੱਗਣ ਰਹੀਆਂ ਨੇ ਵੀ ਇਹਨਾਂ ਦੀ ਨੌਕਰੀ ਵੀ ਫੌਜ ਵਾਲਿਆਂ ਨੇ ਆਪ ਕਰਵਾਈ ਸੀ, ਮਤਲਬ ਸਾਈ 'ਤੇ ਰੱਖਿਆ ਹੈ। ਸਮਝਦੇ ਹੋ ਨਾ। ਬਲਕਿ ਸਾਈ 'ਤੇ ਕਹਿਣਾ ਗਲਤ ਹੈ, ਇਹਨੂੰ ਤੁਸੀਂ ਸੇਪੀ 'ਤੇ ਕਹੋ। ਇਹ ਸੇਪੀ 'ਤੇ ਰੱਖਿਆ ਹੋਇਆ ਬੰਦਾ ਸੀ। ਇਹ ਉਹਨਾਂ ਨੇ ਸੇਪੀ 'ਤੇ ਰੱਖ ਕੇ ਤੇ ਇੱਥੇ ਨੌਕਰੀ ਕਰਵਾਈ। ਹੋਰ ਵੀ ਹੈ ਨੇ, ਸਾਨੂੰ ਉਹਨਾਂ ਦਾ ਪਤਾ ਹੈ, ਲੇਕਿਨ ਚਲੋ ਕਿਸੇ ਵੇਲੇ ਫਿਰ ਉਹਨਾਂ ਦਾ ਜ਼ਿਕਰ ਕਰਾਂਗੇ। ਮੈਨੂੰ ਇੱਥੋਂ ਦਿਓ ਇਜਾਜ਼ਤ। ਤੇ ਰੱਬ ਰਾਖਾ।